ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਇਲੈਕਸ਼ਨ ਦਾ ਜਿਹੜਾ ਹੋਣੀ ਆ ਉਹਦੇ ਸਬੰਧ ਦੇ ਵਿੱਚ ਕੈਂਪੇਨ ਕਰ ਰਹੇ ਆ ਧੜਾ ਧੜ ਪੂਰੇ ਜ਼ੋਰ ਸ਼ੋਰ ਦੇ ਨਾਲ। ਪਰ ਜਿਹੜੀਆਂ 7 ਸਟੇਟਾਂ ਹੈਗੀਆਂ ਜਿਨ੍ਹਾਂ ਨੇ ਡਿਸਾਈਡ ਕਰਨਾ ਵੀ ਅਗਲਾ ਪ੍ਰੈਜ਼ੀਡੈਂਟ USA ਦਾ ਕੌਣ ਹੋਊਗਾ, ਉੱਥੇ ਪੂਰੀ ਡੈਡ ਹੀਟ ਆ, ਬਿਲਕੁਲ ਨੈਕ ਟੂ ਨੈਕ ਜਿਹੜੇ ਆ ਚੱਲ ਰਹੇ ਹੈਗੇ ਆ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਦੀ ਥੋੜੀ ਜਿਹੀ ਐਰੀਜ਼ੋਨਾ ਦੇ ਵਿੱਚ ਜਿਹੜੀ ਆ ਤਾਕਤ ਵਧੀ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣਾ ਦੀ ਜਿਹੜੀ ਤਾਕਤ ਆ ਉਹ ਜਾਰਜੀਆ ਦੇ ਵਿੱਚ ਵਧੀ ਹੈਗੀ ਹੈ। ਪੋਸਟ ਸ਼ਾਰ ਸਕੂਲ ਸਰਵੇ ਆ ਜੋ ਲੇਟੈਸਟ ਆਏ ਆ, ਇਹ ਵਾਸ਼ਿੰਗਟਨ ਪੋਸਟ ਨੇ ਅੱਜ ਇਹ ਸਟੋਰੀ ਜੋ ਆ ਰਨ ਕੀਤੀ ਹੈਗੀ ਆ। 5000 ਦੇ ਕਰੀਬ ਜਿਹੜੇ ਰਜਿਸਟਰ ਵੋਟਰਸ ਆ ਜਿਨ੍ਹਾਂ ਦਾ ਸਰਵੇ ਕੀਤਾ ਗਿਆ, ਕਹਿੰਦੇ 47% ਇਹ ਕਹਿ ਰਹੇ ਆ ਵੀ ਅਸੀਂ ਕਮਲਾ ਹੈਰਿਸ ਨੂੰ ਸਪੋਰਟ ਕਰਾਂਗੇ ਤੇ 47% ਇਹ ਕਹਿ ਰਹੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਾਂਗੇ। ਜਿਹੜੇ ਲਾਈਕਲੀ ਵੋਟਰਸ ਆ ਉਹਨਾਂ ਦੇ ਵਿੱਚ 49% ਹੈਰਿਸ ਦੇ ਲਈ, 48% ਟਰੰਪ ਹੋਣਾ ਦੇ ਲਈ ਹੈਗੇ ਆ। ਪਹਿਲਾ ਜਿਹੜਾ ਮੈਂ ਦੱਸਿਆ ਸੀ ਉਹ ਰਜਿਸਟਰਡ ਵੋਟਰ ਦੇ ਵਿੱਚ ਸੀ। ਸੋ ਜਿਹੜਾ ਮੁਕਾਬਲਾ ਆ ਬੜਾ ਫਸਮਾ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਜਿਹੜੇ ਯੰਗ ਰਜਿਸਟਰਡ ਵੋਟਰਸ ਹੈਗੇ ਆ ਉਹ ਹਜੇ ਵੀ ਅਨਕਮਿਟਡ ਆ। 43% ਜੋ 18 ਤੋਂ ਲੈ ਕੇ 25 ਸਾਲ ਦੇ ਉਮਰ ਦੇ ਆ ਉਹ ਅਨਕਮਿਟਡ ਹੈਗੇ ਆ। ਸੋ ਨੌਨ ਵਾਈਟ ਵੋਟਰਸ ਜੋ ਆ ਉਹ ਵੀ ਅਨਕਮਿਟਡ ਹੈਗੇ ਆ, ਲਗਭਗ 34% ਦੇ ਕਰੀਬ। ਸੋ ਹਜੇ ਤੱਕ ਜਿਹੜਾ ਡਿਸਾਈਡ ਨਹੀਂ ਹੋ ਰਿਹਾ। ਐਰੀਜ਼ੋਨਾ ਦਾ ਜੇ ਦੱਸਦੇ ਜਾਈਏ, ਹੈਰਿਸ ਉਹਨਾਂ ਦੇ 49% ਤੇ ਟਰੰਪ ਉਹਨਾਂ ਦੇ 48, ਤੇ ਜਾਰਜੀਆ ਦੇ ਵਿੱਚ ਹੈਰਿਸ ਉਹਨਾਂ ਦੇ 46 ਤੇ ਟਰੰਪ ਉਹਨਾਂ ਦੇ 49, ਤੇ ਮਿਸ਼ੀਗਨ ਦੇ ਵਿੱਚ ਹੈਰਿਸ 51, ਟਰੰਪ 47। ਸੋ ਇਸ ਹਿਸਾਬ ਦੇ ਨਾਲ ਚੱਲ ਰਹੇ ਆ। ਵਿਸਕੌਨਸਨ ਦੇ ਵਿੱਚ ਵੀ ਜਿਹੜੀ ਆ ਹੈਰਿਸ ਹੋਣੀ 50 ਤੇ ਟਰੰਪ ਹੋਣੀ 47। ਸੋ ਕਾਫੀ ਫਸਵੀਂ ਜਿਹੜੀ ਟੱਕਰ ਆ ਰਾਜਕਨਵੀਰ ਸਿੰਘ ਜੀ ਇਹ ਚੱਲ ਰਹੀ ਹੈਗੀ। ਬਿਲਕੁਲ ਹਰਜੋਤ ਸਿੰਘ ਜੀ, ਜੇ ਆંકੜਿਆਂ ਦੇ ਉੱਤੇ ਇਹਨਾਂ ਨੂੰ ਸੱਚ ਮੰਨ ਕੇ ਜਿਹੜਾ ਉਹ ਚੱਲੀਏ ਤਾਂ ਆਪਾਂ ਇਹ ਕਹਿੰਦੇ ਆ। ਬਾਕੀ ਬਹੁਤ ਵਾਰੀ ਇੱਦਾਂ ਵੀ ਹੋਇਆ ਵੀ ਇਹਨਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਆ ਜਾਂ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਜਿਹੜੀਆਂ ਭਵਿੱਖਬਾਣੀਆਂ ਆ ਇਹ ਗਲਤ ਵੀ ਹੋਈਆਂ ਆ। ਇਹ ਕੋਈ ਨਵੀਕਲੀ ਗੱਲ ਜਿਹੜੀ ਉਹ ਨਹੀਂ ਵੀ ਹੋਊਗੀ। ਪਰ ਹਾਲ ਦੀ ਘੜੀ ਦੋਨਾਂ ਹੀ ਧਿਰਾਂ ਦੀ ਐਨਰਜੀ, ਊਰਜਾ ਤੇ ਨਾਲ ਦੇ ਨਾਲ ਜਿਹੜੀ ਮਾਹਿਕ ਆਰਥਿਕ ਜਿਹੜੀ ਸ਼ਕਤੀ ਆ ਉਹ ਇਸ ਪਾਸੇ ਵੱਲ ਨੂੰ ਲੱਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਆਪਣੇ ਜਿਹੜੇ ਵੋਟਰਸ ਆ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾ ਲਿਆ ਜਾਵੇ ਤਾਂ ਜੋ ਉਹਨਾਂ ਨੂੰ ਇਵੈਂਚੁਅਲੀ ਪ੍ਰੈਜ਼ੀਡੈਂਟ ਬਣਨ ਦਾ ਮੌਕਾ ਮਿਲੇ। ਡੋਨਲਡ ਟਰੰਪ ਦੂਜੀ ਵਾਰ ਜਿਹੜੇ ਉਹ ਪ੍ਰੈਜ਼ੀਡੈਂਟ ਬਣਨ ਦੀ ਫਿਰਾਕ ਦੇ ਵਿੱਚ ਨੇ ਤੇ ਕਮਲਾ ਹੈਰਿਸ ਪਹਿਲੀ ਵਾਰ ਜਿਹੜੀ ਉਹ ਪ੍ਰੈਜ਼ੀਡੈਂਟ ਬਣਨ ਦੀ ਫਿਰਾਕ ਦੇ ਵਿੱਚ ਆ। ਸੋ ਬਹੁਤ ਹੀ ਸਲਿਮ ਲੀਡ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਆંકੜੇ ਜਿਹੜੇ ਆਪਣੇ ਨਾਲ ਸਾਂਝੇ ਜਿਹੜੇ ਉਹ ਕੀਤੇ ਆ। ਇਹਦੇ ਵਿੱਚ ਕਹਿ ਲਓ ਵੀ ਵਾਲ ਮਾਤਰ ਦਾ ਹੀ ਜਿਹੜਾ ਉਹ ਫਰਕ ਰਹਿ ਗਿਆ ਆ ਤੇ ਇਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ। ਦਿਨ ਰਾਤ ਜਿਹੜੀਆਂ ਦੋਨੋਂ ਹੀ ਕੈਂਪੇਨਸ ਵਾਲੇ ਜਿਹੜੇ ਉਹ ਮਿਹਨਤਾਂ ਆਪਣੀ ਪੱਧਰ ਦੇ ਉੱਤੇ ਕਰ ਰਹੀਆਂ ਤੇ ਨਾਲ ਇੱਕ ਦੇ ਉੱਤੇ ਜਿਹੜੇ ਆ ਤੌਹਮਤਾਂ ਵੀ ਲਾਉਂਦੇ ਆ। ਇੱਕ ਜਣਾ ਕਹੀ ਜਾਂਦਾ ਵੀ ਉਹਨੇ ਕੈਂਸਲ ਕਰਤੀਆਂ ਆਪਣੀਆਂ ਇੰਟਰਵਿਊਜ਼, ਉਹਨੇ ਆਪਣੇ ਕੈਂਪੇਨ ਦੀਆਂ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਕੈਂਸਲ ਕਰਤੀਆਂ। ਪਰ ਜਿਹੜਾ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਲੈਟਸ ਸੀ। ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਵੀ ਦੱਸਦੇ ਜਾਈਏ, ਹਰ ਇੱਕ ਜਿਹੜੇ ਵੀ ਉਹਨਾਂ ਦੇ ਜਾਣਕਾਰ ਆ ਜਾਂ ਜਿਹੜੇ ਵੀ ਉਹਨਾਂ ਦੇ ਚਾਹਣ ਵਾਲੇ ਆ ਉਹ ਇਸ ਮੌਕੇ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਟਿੱਲ ਲਾ ਰਹੇ ਆ। AI ਦੀ ਵੀ ਜਿਹੜੀ ਉਹ ਪੂਰੀ ਵਰਤੋਂ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਕੀਤੀ ਜਾ ਰਹੀ ਆ। ਟਰੰਪ ਉਹਨਾਂ ਨੇ ਰੀਸੈਂਟਲੀ ਇੱਕ ਟਵੀਟ ਜਿਹੜਾ ਕੀਤਾ ਸੀ ਜਿਸ 'ਚ ਟੇਲਰ ਸਵਿਫਟ ਉਹਨਾਂ ਨੂੰ ਅੰਡੋਰਸ ਕਰਦੀ ਹੋਈ ਜਿਹੜੀ ਉਹ ਦਿਖਾਈ ਗਈ ਹੈ, ਜਦ ਕਿ ਟੇਲਰ ਸਵਿਫਟ ਨੇ ਕਮਲਾ ਹੈਰਿਸ ਨੂੰ ਅੰਡੋਰਸ ਕੀਤਾ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟੇਲਰ ਸਵਿਫਟ ਨੇ ਆਪਣੇ ਪੱਧਰ ਦੇ ਉੱਤੇ ਇੱਕ ਹੋਰ ਉਸ ਨੂੰ ਬਿਆਨ ਵੀ ਜਿਹੜਾ ਉਹ ਦੇਣਾ ਪਿਆ। ਪਹਿਲਾਂ ਕੀ ਹੁੰਦਾ ਸੀ ਹਰਜੋਤ ਸਿੰਘ ਜੀ, ਜਦੋਂ ਬਾਹਰਲੇ ਮੁਲਕ ਦੇ ਜਾਂ ਟੈਲੀਗ੍ਰਾਮ ਦੇ ਉੱਤੇ ਜਾਂ ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਸੀ ਤੇ ਉਹ ਅੰਗਰੇਜ਼ੀ ਵਿੱਚ ਬਹੁਤ ਗਲਤੀਆਂ ਕਰਦੇ ਸੀਗੇ। ਹੁਣ ਚੈਟ GPT ਤੇ AI ਦੀ ਮਦਦ ਦੇ ਨਾਲ ਇਹ ਦੇਖਿਆ ਜਾ ਰਿਹਾ ਵੀ ਜਿਹੜਾ ਵੀ ਪ੍ਰੋਪੇਗੈਂਡਾ ਬਣਾਇਆ ਜਾ ਰਿਹਾ ਆ ਕਿਸੇ ਦੇ ਵੀ ਉਲਟ, ਉਸ ਦੇ ਵਿੱਚ AI ਦੀ ਵਰਤੋਂ ਕਰਕੇ ਇੰਗਲਿਸ਼ ਵਧੀਆ ਲਿਖੀ ਜਿਹੜੀ ਉਹ ਜਾ ਰਹੀ ਆ ਤੇ ਆਮ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਉਸ ਨੂੰ ਡਿਸਟਿੰਗੁਇਸ਼ ਕਰਨ ਦੇ ਲਈ, ਉਹ ਬਾਕੀਆਂ ਦੇ ਨਾਲੋਂ ਜਿਹੜੀ ਉਹ ਵੱਖਰੀ ਪਛਾਣਨ ਦੇ ਲਈ। ਜਿਹੜੇ ਨੌਨ ਅਮਰੀਕਨਸ ਆ ਉਹ ਅਮਰੀਕਨ ਬਣ ਕੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਦੇ ਰਹੇ ਆ ਜਿਸ ਦੇ ਨਾਲ ਉਹ ਆਪਣੇ ਵੋਟਰਸ ਨੂੰ
ਇੱਕ ਪਾਸੇ ਨੂੰ ਸਵੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਧਰ ਈਲਨ ਮਸਕ ਨੇ ਜਿਹੜਾ ਬੀਤੇ ਆਪਾਂ ਵੀਕ ਦੇ ਵਿੱਚ ਗੱਲ ਕੀਤੀ ਸੀ ਵੀ $1 ਮਿਲੀਅਨ ਉਹਨੇ ਰੋਜ਼ਾਨਾ ਦੇਣਾ ਰਜਿਸਟਰਡ ਵੋਟਰਸ ਨੂੰ ਜਿਹੜਾ ਪਟੀਸ਼ਨ ਸਾਈਨ ਕਰੂਗਾ। ਕਈ ਐਕਸਪਰਟ ਮੰਨਦੇ ਆ ਵੀ ਈਲਨ ਮਸਕ ਦਾ ਇਹ ਜਿਹੜਾ $1 ਮਿਲੀਅਨ ਦਾ ਗਿਵ ਅਵੇ ਆ ਰਜਿਸਟਰਡ ਵੋਟਰਸ ਨੂੰ, ਇਹ ਇਲੀਗਲ ਜਿਹੜਾ ਉਹ ਹੋ ਸਕਦਾ ਹੈ। ਡੋਨਲਡ ਟਰੰਪ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਨਿੱਤਰ ਕੇ ਈਲਨ ਮਸਕ ਜਿਹੜਾ ਟੈਕ ਬਿਲੀਅਨਰ ਆ ਉਹ ਆਇਆ ਹੈਗਾ ਆ। ਆਪ 70 ਤੋਂ ਵੱਧ ਮਿਲੀਅਨ ਡਾਲਰ ਈਲਨ ਮਸਕ ਨੇ ਆਲਰੇਡੀ ਜਿਹੜੇ ਟਰੰਪ ਕੈਂਪੇਨ ਨੂੰ ਦੇਣ ਦੀ ਗੱਲ ਆਖੀ ਆ। ਤੇ ਉਧਰ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਫਸਟ ਤੇ ਸੈਕਿੰਡ ਅਮੈਂਡਮੈਂਟ ਦੀਆਂ ਪਟੀਸ਼ਨਸ ਸਾਈਨ ਕਰਨ ਦੇ ਉੱਤੇ $100 ਦੇਣ ਦੀ ਜਿਹੜੀ ਗੱਲ, ਤੇ ਕੁੱਲ ਮਿਲਾ ਕੇ $1 ਮਿਲੀਅਨ ਰੋਜ਼ਾਨਾ ਜਿਹੜਾ ਆ ਰੈਂਡਮਲੀ ਲੋਕਾਂ ਨੂੰ ਜਿਹੜੇ ਪਟੀਸ਼ਨ ਸਾਈਨ ਕਰਦੇ ਆ ਦੇਣ ਦੀ ਗੱਲ ਜਿਹੜੀ ਉਹ ਕੀਤੀ ਆ। ਤੇ ਇਹ ਹੈਰਿਸਬਰਗ ਪੈਂਸਿਲਵੇਨੀਆ ਦੇ ਵਿੱਚ ਜਿਹੜਾ ਇਸ ਨੇ ਐਲਾਨ ਜਿਹੜਾ ਉਹ ਕੀਤਾ ਸੀਗਾ। ਸੋ ਦੇਖੋ ਇਸ ਦੇ ਵਿੱਚ ਕੀ ਬਣਦਾ ਹੈ, ਵਾਕਿਆ ਇਲੀਗਲ ਹੋਊਗਾ ਜਾਂ ਨਹੀਂ, ਕੀ ਇਸ ਨੂੰ ਅਦਾਲਤ ਵਿੱਚ ਘੜੀਸਿਆ ਜਾਊਗਾ ਜਾਂ ਇਸ ਦੇ ਉੱਤੇ ਕੀ ਗੱਲ ਬਣਦੀ ਆ, ਉਹ ਦੇਖਣ ਵਾਲੀ ਗੱਲ ਆ। ਉਧਰ ਬਿਲੀਅਨਰ ਇੱਕ ਹੋਰ ਜਿਹੜਾ ਐਂਟਰਪ੍ਰੈਨਿਓਰ ਜਿਹੜਾ ਕਮਲਾ ਹੈਰਿਸ ਦਾ ਸਮਰਥਨ ਕਰਦਾ ਹੈ, ਮਾਰਕ ਰੂਬਨ, ਉਸਨੇ ਵੀ ਜਿਹੜੇ ਈਲਨ ਮਸਕ ਦੇ ਇਸ ਚੀਜ਼ ਦੇ ਉੱਤੇ ਉਲਟ ਜਿਹੜੀ ਆ ਉਹ ਟਵੀਟ ਜਿਹੜੀ ਉਹ ਕਰ ਦਿੱਤੀ। ਕਹਿੰਦੇ ਵੀ ਮੈਨੂੰ ਪੂਰਾ ਮੈਂ ਸ਼ਿਓਰ ਹਾਂ ਵੀ ਜਿਹੜੇ ਵੋਟਿੰਗ ਲਾਜ਼ ਆ ਉਸ ਦੀ ਜਿਹੜੀ ਆ ਉਹ ਵਾਇਲੇਸ਼ਨ ਇਸ ਦੇ ਵਿੱਚ ਹੋ ਰਹੀ ਹੈਗੀ ਆ। ਪੈਂਸਿਲਵੇਨੀਆ ਦੇ ਵਿੱਚ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਗੈਂਬਲਿੰਗ ਜਿਹੜੀ ਉਹ ਇਲੀਗਲ ਆ ਜੇ ਆਥੋਰਾਈਜ਼ ਨਾ ਕੀਤੀ ਹੋਵੇ ਲਾਅ ਦੇ ਦੁਆਰਾ। ਸੋ ਇਹ ਹੁਣ ਜਿਹੜੇ ਬਹੁਤ ਸਾਰੇ ਲੈਫਟ ਵਾਲੇ ਆ ਉਹ ਈਲਨ ਮਸਕ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਨੂੰ ਕਹਿ ਰਹੇ ਆ ਵੀ ਭਾਈ ਉੱਠੋ ਜਾਗੋ ਤੇ ਇਸ ਚੀਜ਼ ਦਾ ਜਿਹੜਾ ਆ ਉਹ ਤੁਸੀਂ ਨੋਟਿਸ ਲਵੋ। ਜੀ ਬਿਲਕੁਲ, BBC ਨੇ ਵੀ ਅੱਜ ਰਿਪੋਰਟ ਕੀਤਾ ਹੈਗਾ ਕਿ ਮਸਕ ਇਜ਼ ਗਿਵਿੰਗ ਸਮ US ਵੋਟਰਸ $1 ਮਿਲੀਅਨ, ਇਜ਼ ਇਟ ਲੀਗਲ। ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ $100 ਦੇਣਾ ਆ ਜੇ ਤੁਸੀਂ ਉਹਦਾ ਜਿਹੜਾ ਪੈਕ ਗਰੁੱਪ ਹੈਗਾ ਆ ਉਹਨੂੰ ਸਾਈਨ ਕਰਦੇ ਹੈਗੇ ਆ। ਪਟੀਸ਼ਨ ਕ੍ਰੀਏਟ ਕੀਤੀ ਗਈ ਹੈ ਅਮਰੀਕਨ ਪੈਕ PAC ਵੱਲੋਂ, ਜੋ ਸਵਿੰਗ ਸਟੇਟਸ ਹੈਗੀਆਂ 6 ਜਾਰਜੀਆ, ਨਵਾਡਾ, ਐਰੀਜ਼ੋਨਾ, ਮਿਸ਼ੀਗਨ, ਵਿਸਕੌਨਸਨ ਤੇ ਨਾਰਥ ਕੈਰੋਲੀਨਾ। ਤੇ ਉਹਦੇ 'ਚ ਇਹ ਆ ਵੀ ਪਟੀਸ਼ਨ ਇਨ ਫੇਵਰ ਆਫ ਫ੍ਰੀ ਸਪੀਚ ਤੇ ਰਾਈਟ ਟੂ ਵੇਅਰ ਆਰਮਸ। ਐਕਚੁਅਲੀ ਇਹ ਟਰੰਪ ਦੀ ਡਾਇਰੈਕਟ ਸਪੋਰਟ ਨਹੀਂ ਹੈ, ਪਰ ਪਟੀਸ਼ਨ ਜਿਹੜੀ ਆ ਉਹ ਇਸ ਹਿਸਾਬ ਦੇ ਨਾਲ ਕੀਤੀ ਗਈ ਹੈ। ਪਰ ਉਸ ਪਟੀਸ਼ਨ ਤੋਂ ਅਲਟੀਮੇਟਲੀ ਪਤਾ ਹੀ ਆ ਵੀ ਕਿਹੜਾ ਜਿਹੜਾ ਕੈਂਡੀਡੇਟ ਆ ਸਟਰੋਂਗਲੀ ਉਹਦੇ ਹੱਕ 'ਚ ਆ। ਹਾਲਾਂਕਿ ਕਮਲਾ ਹੈਰਿਸ ਨੇ ਵੀ ਜਦੋਂ ਡਿਬੇਟ ਹੋਈ ਸੀ ਦੋਨਾਂ ਦੇ ਵਿੱਚ, ਉਹਨਾਂ ਨੇ ਕਿਹਾ ਵੀ ਮੈਂ ਆਪ ਵੀ ਖੁਦ ਹਥਿਆਰ ਰੱਖਦੀ ਹਾਂ ਤੇ ਫ੍ਰੀ ਸਪੀਚ ਤੇ ਫ੍ਰੀ ਰਾਈਟ ਟੂ ਵੇਅਰ ਆਰਮ ਤੇ ਮੈਂ ਹੱਕ ਦੇ ਵਿੱਚ ਹੈਗੀ ਆ। $47 ਈਚ ਵੋਟਰ ਨੂੰ ਜਿਹੜੀ ਆ ਉਹ ਪ੍ਰੋਮਿਸ ਕੀਤੇ ਆ। ਕਈ ਜਗ੍ਹਾ ਦੇ ਉੱਤੇ $100 ਪੈਂਸਿਲਵੇਨੀਆ ਦੇ ਵਿੱਚ ਜਿਹੜੀ ਬੈਟਲ ਗਰਾਊਂਡ ਹੈਗੀ ਆ। ਸੋ ਨਵੰਬਰ 5 ਤੱਕ $1 ਮਿਲੀਅਨ ਦਾ ਪ੍ਰਾਈਜ਼ ਰੈਂਡਮਲੀ ਕਹਿੰਦੇ ਪਈ ਐਵਰੀ ਡੇ ਉਹ ਦੇਣਗੇ। ਹੁਣ ਇਹ ਲੀਗਲ ਆ ਜਾਂ ਨਹੀਂ, ਇਹਦੇ ਸੰਬੰਧ ਦੇ ਵਿੱਚ ਪੌਲ ਸ਼ਿਫ ਬਰਮਨ ਤੇ ਵਾਲਟਰ ਐਸ ਕਾਕਸ ਪ੍ਰੋਫੈਸਰ ਆਫ ਲਾਅ ਐਟ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਆ। ਉਹ ਕਹਿੰਦੇ ਵੀ ਮੈਨੂੰ ਲੱਗਦਾ ਇਹ ਇਲੀਗਲ ਹੈਗਾ ਆ। ਉਹਨਾਂ ਨੇ US ਕੋਡ ਆਫ ਇਲੈਕਟਰਲ ਲਾਅ ਜਿਹਦੇ ਵਿੱਚ ਕਿਹਾ ਗਿਆ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਪੇ ਕਰਦਾ ਆ ਜਾਂ ਆਫਰ ਕਰਦਾ ਹੈਗਾ ਆ ਈਦਰ ਫॉर ਰਜਿਸਟਰਿੰਗ ਟੂ ਵੋਟ ਔਰ ਫॉर ਵੋਟਿੰਗ, ਤੇ ਉਹਨੂੰ $10,000 ਦਾ ਫਾਈਨ ਤੇ 5 ਸਾਲਾਂ ਦੀ ਜਿਹੜੀ ਜੇਲ੍ਹ ਆ ਉਹ ਹੋ ਸਕਦੀ ਹੈਗੀ ਆ। ਕਹਿੰਦੇ ਵੀ ਜਿਹੜੀ ਉਹਦੀ ਆਫਰ ਹੈਗੀ ਆ ਟੂ ਰਜਿਸਟਰ ਵੋਟਰਸ, ਸੋ ਇਹ ਕਹਿੰਦੇ ਭਈ ਇਸ ਪ੍ਰੋਵੀਜ਼ਨ ਦੇ ਅੰਦਰ ਆਉਂਦੀ ਹੈਗੀ ਆ। ਹਾਲਾਂਕਿ ਹੁਣ ਕਹਿੰਦੇ ਤਾਂ ਸਾਰੇ ਹੀ ਆ ਵੀ ਭਾਈ ਵੋਟ ਰਜਿਸਟਰ ਕਰੋ ਜੀ ਹਾਂ। ਸੋ ਇਹ ਕਾਫੀ ਕੰਪਲਿਕੇਟਡ ਇਸ਼ੂ ਹੈਗਾ। ਡਾਲਰ ਦੇਣੇ ਆ ਉਹ ਚੀਜ਼ ਨਹੀਂ ਅਲਾਉਡ ਹੈਗੀ ਨਾ ਵੀ ਤੁਸੀਂ ਰਜਿਸਟਰ ਕਰਨ ਨੂੰ ਤਾਂ ਸਾਰੇ ਜਣੇ ਕਹਿੰਦੇ ਆ ਦੈਟਸ ਓਕੇ, ਪਰ ਉਹਦੇ ਲਈ ਤੁਹਾਨੂੰ ਵੀ ਰਜਿਸਟਰ ਕਰਨ ਬਦਲੇ ਪੈਸੇ ਮਿਲਣ, ਉਹ ਥੋੜਾ ਜਿਹਾ ਇੱਥੇ ਕੰਮ ਜਿਹੜਾ ਉਹ ਘਪਲੇ ਵਾਲਾ ਜਿਹੜਾ ਕਹਿੰਦੇ ਵੀ ਉਹ ਹੋ ਸਕਦਾ ਹੈ। ਇੱਥੇ ਫਾਈਨ ਲਾਈਨ ਜਿਹੜੀ ਆ ਉਹ ਵੇਖਣ ਵਾਲੀ ਗੱਲ ਆ। ਕਿਸੇ ਵੀ ਪਟੀਸ਼ਨ ਨੂੰ ਜਦੋਂ ਸਾਈਨ ਕਰਨ ਦੇ, ਹਰਜੋਤ ਸਿੰਘ ਜੀ, ਈਵਨ ਜਦੋਂ ਪ੍ਰੋਪੋਜੀਸ਼ਨਸ ਦੀਆਂ ਪਟੀਸ਼ਨਸ ਸਾਈਨ ਕਰਾਈਆਂ ਜਾਂਦੀਆਂ ਆ, ਲੋਕ ਆਪਣੀ ਮੱਤ ਦੇ ਨਾਲ ਪਟੀਸ਼ਨ ਸਾਈਨ ਕਰਨ ਤਾਂ ਉਹ ਜਿਹੜੇ ਸਾਈਨ ਮੰਨੇ ਜਾਂਦੇ ਆ। ਜੇ ਕੋਈ ਇਦਾਂ ਪੈਸੇ ਲੈ ਕੇ ਜਾਂ ਡਾਲਰ ਲੈ ਕੇ ਕਰਾਵੇ ਤਾਂ ਉਹ ਜਿਹੜੀਆਂ ਸਾਈਨਸ ਆ ਉਹ ਬਾਅਦ ਦੇ ਵਿੱਚ ਰੱਦ ਕਰ ਦਿੱਤੇ ਜਾਂਦੇ ਆ। ਸੋ ਇਹ ਦੇਖਣਾ ਹੋਊਗਾ ਕਿਤੇ ਨਾ ਕਿਤੇ। ਇਦਾਂ ਹਾਲ ਦੀ ਘੜੀ ਦੇਖ ਕੇ ਤੋਂ ਇਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਹੈ ਆ ਕੁਛ ਨਾ ਕੁਛ ਇਸ ਚੀਜ਼ ਦੇ ਵਿੱਚ ਫਰਕ। ਬਾਕੀ ਜੇ ਕੋਰਟਸ ਦੇ ਵਿੱਚ ਜਾਂਦੀ ਹੈ ਗੱਲ ਤਾਂ ਫਿਰ ਉੱਥੇ ਜਾ ਕੇ ਇਹ ਨਤਾਰਾ ਹੋਊਗਾ ਵੀ ਵਾਕਿਆ ਹੀ ਇਸੇ ਤਰੀਕੇ ਦੇ ਨਾਲ ਗੱਲ ਚੱਲਦੀ ਆ ਜਾਂ ਨਹੀਂ।